ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੇ ਇਜ਼ਰਾਈਲੀ ਮਿਲਟਰੀ ਪਲਾਨ ਦੇ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਆ ਉਹਨਾਂ ਨੂੰ ਲੀਕ ਕਰਨ ਦੇ ਮਾਮਲੇ ਦੇ ਵਿੱਚ ਇੱਕ ਬੰਦੇ ਨੂੰ ਚਾਰਜ ਕਰ ਲਿਆ ਗਿਆ ਆ। FBI ਨੇ ਕੱਲ ਇੱਕ ਜਣੇ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੇ ਉੱਤੇ 2 ਚਾਰजेस ਨੇ, ਵਾਇਓਲੇਟਿੰਗ ਆਫ ਐਸਪੀਓਨਾਜ ਐਕਟ। ਕਹਿੰਦੇ ਵੀ ਇਹ ਜਿਹੜਾ ਬੰਦਾ ਆ ਇਹ ਓਵਰਸੀ ਕੰਮ ਕਰਦਾ ਰਿਹਾ ਆ CIA ਦੇ ਲਈ। ਅਫੀਸ਼ੀਅਲ ਆਸਿਫ W ਰਹਿਮਾਨ ਕਹਿੰਦੇ ਵੀ ਇਸ ਦੇ ਉੱਤੇ ਇੰਡਾਈਟ ਕੀਤਾ ਗਿਆ ਸੀ ਪਿਛਲੇ ਹਫਤੇ ਕੋਰਟ ਆਫ ਵਰਜੀਨੀਆ ਦੇ ਵਿੱਚ 2 ਕਾਊਂਟ ਵਿਲਫੁਲ ਰਿਟੈਂਸ਼ਨ ਤੇ ਟਰਾਂਸਮਿਸ਼ਨ ਆਫ ਨੈਸ਼ਨਲ ਡਿਫੈਂਸ ਇਨਫੋਰਮੇਸ਼ਨ ਅੰਡਰ ਐਸਪੀਓਨਾਜ ਐਕਟ। FBI ਦੇ ਦੁਆਰਾ ਇਸ ਨੂੰ ਕੰਬੋਡੀਆ ਦੇ ਵਿੱਚੋਂ ਕੱਲ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ। ਗੁਆਮ ਦੇ ਵਿੱਚ ਜਿਹੜੀ ਫੈਡਰਲ ਕੋਰਟ ਆ ਉੱਥੇ ਇਸ ਨੂੰ ਪੇਸ਼ ਵੀਰਵਾਰ ਨੂੰ ਹੁਣ ਕੀਤਾ ਜਾਊਗਾ। ਇਹ ਲੀਕ ਉਸ ਟਾਈਮ ਦੇ ਉੱਤੇ ਸਾਹਮਣੇ ਆਈ ਸੀ ਜਿਸ ਟਾਈਮ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਕੀ ਜਿਹੜੇ ਹਮਲੇ ਕਰਨੇ ਸੀ ਜਾਂ ਅੱਗੇ ਉਹ ਕੀ ਸੋਚ ਰਹੇ ਸੀਗੇ ਹਮਾਸ ਦੇ ਨਾਲ ਜਾਂ ਲੈਬਨਾਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਅੱਗੇ ਵਧਣਾ ਆ, ਉਹ ਸਾਰੀਆਂ ਚੀਜ਼ਾਂ ਦੇ ਜਿਹੜੇ ਡਾਕੂਮੈਂਟ ਆ ਉਹ ਸਾਹਮਣੇ ਆਏ ਸੀ। ਮਿਡ ਅਕਤੂਬਰ ਦੇ ਵਿੱਚ ਇਹ ਨੈਸ਼ਨਲ ਜੀਓ ਸਪੇਸ਼ੀਅਲ ਇੰਟੈਲੀਜੈਂਸ ਏਜੰਸੀ ਦੇ ਦੁਆਰਾ ਪ੍ਰਪੇਅਰ ਕੀਤੇ ਗਏ ਸੀ। ਇਹ ਇਮੇਜਸ ਨੂੰ ਐਨਾਲਾਈਜ਼ ਕਰਕੇ ਇਨਫੋਰਮੇਸ਼ਨ ਜਿਹੜੀ ਆ ਉਹ ਕਲੈਕਟ ਕੀਤੀ ਜਾਂਦੀ US ਦੇ ਸੈਟੇਲਾਈਟਸ ਦੇ ਦੁਆਰਾ, ਤੇ ਉਸ ਤੋਂ ਬਾਅਦ ਦੇ ਵਿੱਚ ਕਲੈਂਡਨਸਟਾਈਨ ਤੇ ਮਿਲਟਰੀ ਆਪਰੇਸ਼ਨਸ ਦੀ ਮਦਦ ਦੇ ਲਈ ਇਸ ਨੂੰ ਇਹਨਾਂ ਡਾਕੂਮੈਂਟਸ ਨੂੰ ਵਰਤਿਆ ਜਾਂਦਾ ਆ। ਇਹਨੇ ਵੀ ਜਿਹੜਾ ਰਹਿਮਾਨ ਆ ਇਹ CIA ਦੇ ਲਈ ਬਾਹਰ ਕੰਮ ਕਰਦਾ ਰਿਹਾ ਆ। ਅਦਾਲਤੀ ਦਸਤਾਵੇਜ਼ ਜਿਹੜੇ ਉਹ ਦੱਸਦੇ ਆ ਵੀ ਇਸ ਦੇ ਕੋਲ ਟੌਪ ਸੀਕ੍ਰੇਟ ਸਿਕਿਉਰਿਟੀ ਕਲੀਅਰੈਂਸ ਸੀਗੀ ਜਿਸ ਦੇ ਕਰਕੇ ਇਸ ਕੋ ਐਕਸੈਸ ਸੀਗਾ ਸੈਂਸਿਟਿਵ ਇਨਫੋਰਮੇਸ਼ਨ ਦਾ। ਜਿਹੜੇ CIA ਦੇ EMPLOYEES ਅਜਿਹੇ ਕੰਮ ਕਰਦੇ ਆ ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੈਂਡਲ ਕਰਨ ਨੂੰ ਮਿਲਦੀਆਂ ਨੇ। CIA ਨੇ ਹਾਲ ਦੀ ਘੜੀ ਇਸ ਦੇ ਉੱਤੇ ਕਿਸੇ ਵੀ ਤਰੀਕੇ ਦੀ ਟਿੱਪਣੀ ਕਰਨ ਤੋਂ ਨਾ ਜਿਹੜੀ ਉਹ ਕਰ ਦਿੱਤੀ ਆ। FBI ਨੇ ਮੰਨਿਆ ਸੀ ਪਿਛਲੇ ਮਹੀਨੇ ਵੀ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਆ ਇਸ ਲੀਕ ਦੇ ਮਾਮਲੇ ਦੇ ਵਿੱਚ ਚੱਲ ਰਹੀ ਆ, ਤੇ ਕਹਿੰਦੇ ਅਸੀਂ ਡਿਪਾਰਟਮੈਂਟ ਆਫ ਡਿਫੈਂਸ ਤੇ ਇੰਟੈਲੀਜੈਂਸ ਕਮਿਊਨਿਟੀ ਦੇ ਨਾਲ ਮਿਲ ਕੇ ਜਿਹੜਾ ਆ ਉਹ ਕੰਮ ਕਰ ਰਹੇ ਆ। ਸੋ ਇਸ ਦੇ ਉੱਤੇ ਹੁਣ ਮਲਟੀਪਲ ਜਿਹੜੇ ਚਾਰजेस ਆ ਇਹ ਕਲਾਸੀਫਾਈਡ ਡਾਕੂਮੈਂਟਸ ਨੂੰ ਲੀਕ ਕਰਨ ਦੇ ਮਾਮਲੇ 'ਚ ਆਸਿਫ ਰਹਿਮਾਨ ਦੇ ਉੱਤੇ ਲਾ ਦਿੱਤੇ ਗਏ ਆ, ਤੇ ਕੰਬੋਡੀਆ ਤੋਂ ਗ੍ਰਿਫਤਾਰ ਕਰਕੇ ਗੁਆਮ ਦੀ ਫੈਡਰਲ ਅਦਾਲਤ ਦੇ ਵਿੱਚ ਉੱਥੇ ਜਿਹੜੀ ਅਮਰੀਕਾ ਦੀ ਆ ਉੱਥੇ ਇਸ ਨੂੰ ਪੇਸ਼ ਕੀਤਾ ਜਾਵੇਗਾ।